ਮਾਮਲੇ ਦੇ ਵਿੱਚ ਇਸ ਟਾਈਮ ਸਾਰੇ ਜਾਣਿਆਂ ਦੀ ਨਜ਼ਰ ਟਿਕੀ ਹੋਈ ਆ। ਮਰਸਡ ਦੇ ਵਿੱਚ ਕੱਲ੍ਹ ਤੋਂ ਜਿਹੜਾ ਅਗਵਾ ਕੀਤੇ ਨੇ ਪੰਜਾਬੀ ਪਰਿਵਾਰ, ਜਿਸ ਦੇ ਵਿੱਚ ਇੱਕ 8 ਮਹੀਨਿਆਂ ਦੀ ਜਿਹੜੀ ਬੱਚੀ ਆ, ਉਸ ਦੇ ਨਾਲ ਉਸਦੇ ਮਾਤਾ-ਪਿਤਾ ਤੇ ਉਸਦਾ ਜਿਹੜਾ ਤਾਇਆ ਹੈ, ਜਿਸਨੂੰ ਅਗਵਾ ਕੀਤਾ ਹੈ, ਉਸ ਮਾਮਲੇ ਵਿੱਚ ਪੁਲਿਸ ਨੇ ਅਪਡੇਟ ਦਿੰਦਿਆਂ ਹੋਇਆ ਜਿਹੜਾ ਇਹ ਦੱਸਿਆ ਆ ਵੀ ਹਸੂਸ ਮੈਨੂਅਲ ਸਲਗਾਡੋ 48 ਸਾਲਾਂ ਦਾ, ਜਿਸ ਨੂੰ ਇਹਨਾਂ ਨੇ ਕਥਿਤ ਤੌਰ ਦੇ ਉੱਤੇ ਦੱਸਿਆ ਵੀ ਸਰਵੇਲੈਂਸ ਫੋਟੋ ਜਿਹੜੀ ਆ ਇਸ ਦੀ ਸੀਗੀ ਜਦੋਂ ਇਹ ਪਰਿਵਾਰ ਨੂੰ ਇਹਨੇ ਕਿਡਨੈਪ ਕੀਤਾ ਹੈ ਉਸ ਤੋਂ ਬਾਅਦ ਦੇ ਵਿੱਚ। ਤੇ ਸਲਗਾਡੋ ਨੂੰ ਇਹਨਾਂ ਨੇ ਪਹਿਲਾਂ ਆਇਡੈਂਟੀਫਾਈ ਕੀਤਾ ਸੀ ਅੱਜ ਦੁਪਹਿਰੇ, ਤੇ ਫਿਰ ਹੁਣੇ ਲੇਟੈਸਟ ਅਪਡੇਟ ਜਿਹੜੀ ਮਰਸਡ ਕਾਊਂਟੀ ਵੱਲੋਂ ਇਹ ਆ ਰਹੀ ਆ ਵੀ ਇਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਿਰਾਸਤ 'ਚ ਇਹਨੂੰ ਇਸ ਤਰੀਕੇ ਦੇ ਨਾਲ ਲਿਆ ਗਿਆ, ਇਸਨੇ ਖੁਦ ਨੂੰ ਮਾਰਨ ਦੀ ਜਿਹੜੀ ਆਤਮ ਹੱਤਿਆ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਇਸ ਟਾਈਮ ਕ੍ਰਿਟੀਕਲ ਕੰਡੀਸ਼ਨ 'ਚ ਆ, ਪਰ ਇਸ ਟਾਈਮ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਜ਼ੇਰੇ ਇਲਾਜ ਰੱਖਿਆ ਹੋਇਆ ਵੀ ਤਾਂ ਜੋ ਕੋਈ ਉਗ ਚੁਗ ਪਰਿਵਾਰ ਦੀ ਪਤਾ ਲੱਗ ਸਕੇ। ਜੀ ਬਿਲਕੁਲ, ਜੋ ਖਬਰਾਂ ਆਈਆਂ ਹੈਗੀਆਂ ਉਹਨਾਂ ਦੇ ਮੁਤਾਬਕ ਸਲਗਾਡੋ ਨੂੰ ਅਰੈਸਟ ਕਰ ਲਿਆ ਗਿਆ ਜਦੋਂ ਉਸਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਇਸ ਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਮੁਤਾਬਕ ਉਹਨਾਂ ਨੇ ਜੋ ਪੰਜਾਬੀ ਪਰਿਵਾਰ ਦੇ 4 ਜਾਣੇ ਆ, ਜਿਨ੍ਹਾਂ ਦੇ ਵਿੱਚ ਰੂਹੀ ਢੇਰੀ ਬੱਚਾ ਆ 8 ਮਹੀਨਿਆਂ ਦਾ, ਜਸਲੀਨ ਕੌਰ 27 ਸਾਲਾਂ ਦੀ ਉਹਦੀ ਮਦਰ, ਜਸਦੀਪ ਸਿੰਘ 36 ਸਾਲਾਂ ਦਾ ਉਹਦਾ ਡੈਡ, ਤੇ ਅਮਨਦੀਪ ਸਿੰਘ 39 ਸਾਲਾਂ ਦਾ ਉਹ ਬੱਚੇ ਦਾ ਤਾਇਆ। ਇਹ 4 ਜਾਣੇ ਮਿਸਿੰਗ ਆ। ਇਸ ਫੈਮਿਲੀ ਦੇ ਬਾਰੇ ਸ਼ੈਰਿਫ ਡਿਪਾਰਟਮੈਂਟ ਨੇ ਕੋਈ ਵੀ ਜਿਹੜੀ ਆ ਉਗ ਸੁਗ ਨਹੀਂ ਦਿੱਤੀ ਹੈਗੀ, ਪਰ ਜੋ ਸਸਪੈਕਟ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਅਸੂਜ਼ ਮੈਨੂਅਲ ਸਲਗਾਡੋ 48 ਸਾਲਾਂ ਦਾ, ਉਸ ਨੂੰ ਅਰੈਸਟ ਕਰ ਲਿਆ ਗਿਆ ਆ। ਹਜੇ ਵੀ ਜੋ ਸ਼ੈਰਿਫ ਡਿਪਾਰਟਮੈਂਟ ਆ ਉਹ ਕਹਿ ਰਹੇ ਆ ਵੀ ਜੇ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਹੋਵੇ ਤਾਂ ਮਰਸਡ ਕਾਉਂਟੀ ਦੀ ਟਿਪ ਲਾਈਨ ਆ ਜੋ 209 385 7547 2093857547 ਉੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ, ਤੇ ਟਿਪ ਕੌਨਫੀਡੈਂਸ਼ੀਅਲ ਰਹੂਗੀ। ਬਾਕੀ ਇਸ ਸਾਰੇ ਬਾਰੇ ਜੋ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਦਾ ਆਫਿਸ ਕੱਲ੍ਹ ਨੂੰ ਜਾਣੀ ਕਿ ਅਕਤੂਬਰ 5 2022 ਨੂੰ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਆ ਮਰਸਡ ਕਾਉਂਟੀ ਬੋਰਡ ਚੈਂਬਰਸ ਦੇ ਵਿੱਚ, ਤੇ ਉੱਥੇ ਉਹ ਹੋਰ ਜੋ ਡਿਟੇਲ ਆ ਇਸ ਕਿਡਨੈਪਿੰਗ ਦੇ ਬਾਰੇ, ਬਹੁਤ ਹੀ ਜੋ ਇਹ ਦੁਖਦਾਈ ਘਟਨਾ ਹੈਗੀ ਆ, ਇਕੱਲਾ ਪੰਜਾਬੀ ਪਰਿਵਾਰ ਨਹੀਂ, ਪੂਰੇ ਪੰਜਾਬੀਆਂ ਦੇ ਲਈ, ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਰਾਜਕਨਵੀਰ ਸਿੰਘ ਜੀ, ਸੈਂਟਰਲ ਵੈਲੀ ਜਿੱਥੇ ਸਭ ਤੋਂ ਵੱਧ ਵਸੋਂ ਪੰਜਾਬੀਆਂ ਦੀ ਹੈਗੀ ਆ, ਜੇ ਦੇਖਿਆ ਜਾਵੇ ਪੂਰੇ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਤੁਸੀਂ ਸਟਾਕਟਨ ਤੋਂ ਲੈ ਕੇ ਮਰਸਡ ਤੱਕ, ਫ੍ਰਿਜ਼ਨੋ ਤੱਕ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਆ। ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕਿੰਗ, ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ ਹੈਗੇ ਆ, ਪਰ ਬੜੀ ਹੈਰਾਨੀ ਦੀ ਗੱਲ ਆ ਇਸ ਟਾਈਮ 30 ਘੰਟੇ ਤੋਂ ਵੱਧ ਦਾ ਵੀ ਸਮਾਂ ਹੋ ਗਿਆ ਉਹਨਾਂ ਨੂੰ ਕਿਡਨੈਪ ਕੀਤਿਆਂ ਨੂੰ, ਤੇ ਕਿਸੇ ਤਰ੍ਹਾਂ ਦੀ ਕੋਈ ਉਗ ਸੁਗ ਨਹੀਂ ਲੱਗ ਰਹੀ ਹੈਗੀ। ਜੀ ਬਿਲਕੁਲ, ਕਹਿੰਦੇ ਆ ਵੀ ਇਸ ਹਸੂਸ ਸਲਗਾਡੋ ਨੇ ਜਿਹੜੇ ਪੀੜਤ ਸੀਗੇ ਉਹਨਾਂ ਦਾ ਏਟੀਐਮ ਕਾਰਡ ਇੱਕ ਬੈਂਕ ਦੇ ਵਿੱਚ ਜਿਹੜਾ ਸਿਟੀ ਆਫ ਅਟਵਾਟਰ ਦੇ ਵਿੱਚ ਆ, ਉੱਥੇ ਜਿਹੜਾ ਵਰਤਿਆ, ਉੱਥੇ ਬੈਂਕ ਦਾ ਏਟੀਐਮ ਕਾਰਡ ਵਰਤਦੇ ਦੀ ਉਸਦੀ ਤਸਵੀਰ ਜਿਹੜੀ ਆ ਏਟੀਐਮ ਨੇ ਖਿੱਚ ਲਈ ਸੀਗੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜਾ ਇਹ ਸ਼ੱਕ ਪਿਆ ਸੀਗਾ ਵੀ ਇਹ ਪਰਸਨ ਆਫ ਇੰਟਰਸਟ POI ਹੋ ਸਕਦਾ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ। ਕਹਿੰਦੇ ਵੀ ਇਸ ਤੋਂ ਪਹਿਲਾਂ ਲਾ ਇਨਫੋਰਸਮੈਂਟ ਉਸ ਨੂੰ ਜਿੰਦਿਆਂ ਫੜਨ ਦੀ ਕੋਸ਼ਿਸ਼ ਕਰਦੀ, ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਤੇ ਪਰ ਉਸ ਨੂੰ ਹੁਣ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ, ਤੇ ਮੈਡੀਕਲ ਅਟੈਂਸ਼ਨ ਜਿਹੜੀ ਉਸ ਨੂੰ ਦਿੱਤੀ ਜਾ ਰਹੀ ਆ, ਹਸਪਤਾਲ ਦੇ ਵਿੱਚ ਮੇ ਵੀ ਦਾਖਲ ਆ, ਤੇ ਹੈ ਦੀ ਕ੍ਰਿਟੀਕਲ ਕੰਡੀਸ਼ਨ। ਪਰਿਵਾਰ ਦੇ ਬਾਰੇ ਅਜੇ ਕੁਝ ਵੀ ਪਤਾ ਜਿਹੜਾ ਆ ਉਹ ਨਹੀਂ ਲੱਗਾ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਸ ਦਾ ਪਤਾ ਲਾਉਣ ਦੇ ਲਈ ਲੋਕਾਂ ਨੂੰ ਅਜੇ ਵੀ ਇਹਨਾਂ ਨੇ ਟਿਪ ਲਾਈਨ ਓਪਨ ਰੱਖੀ ਹੈਗੀ ਆ ਵੀ ਤਾਂ ਜੋ ਕੁਛ ਜਿਹੜਾ ਆ ਪਤਾ ਲੱਗ ਸਕੇ। ਸੋ ਪੂਰੇ ਕੈਲੀਫੋਰਨੀਆ ਨੂੰ ਹਿਲਾ ਦੇਣ ਵਾਲੀ ਇਹ ਜਿਹੜੀ ਘਟਨਾ ਇਸ ਟਾਈਮ ਦੇਖ ਰਹੇ ਆ, ਇਹ ਬਹੁਤ ਘੱਟ ਹੁੰਦਾ ਆ ਵੀ ਪੂਰੇ ਦਾ ਪੂਰਾ ਪਰਿਵਾਰ ਇੱਦਾਂ ਅਗਵਾ ਕਰ ਲਿਆ ਜਾਵੇ।
ਤੇ ਮੰਦਭਾਗੀ ਵਾਲੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਸ ਵਾਰ ਪੀੜਤ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਜਿਹੜਾ ਉਹ ਆ ਜਿਨ੍ਹਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਤੇ ਬਾਕੀਆਂ ਦੀ ਉਮਰ ਵੀ ਕੋਈ ਬਹੁਤੀ ਨਹੀਂ ਆ, ਮੈਕਸਿਮਮ 39 ਸਾਲ ਤੱਕ ਦੀ ਉਮਰ ਵਾਲੇ ਆ। ਟਰੱਕਿੰਗ ਬਿਜ਼ਨਸ ਦੇ ਨਾਲ ਇਹ ਪਰਿਵਾਰ ਜੁੜਿਆ ਆ। ਜਦੋਂ ਕੱਲ ਇਸ ਦੇ ਬਾਰੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਸੀ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ, ਉਸ ਦੇ ਵਿੱਚ ਥੱਲੇ ਕਈਆਂ ਨੇ ਜਿਹੜਾ ਉਹ ਲਿਖਿਆ ਸੀਗਾ ਹਰਜੋਤ ਜੀ ਵੀ ਇਸ ਨੂੰ ਤਾਂ ਇਹ ਜਿਹੜੀ ਕੁੜੀ ਆ ਜਸਦੀਪ ਕੌਰ ਆ ਜਿਹੜੀ ਇਸ ਟਾਈਮ ਅਗਵਾ ਆ ਉਹ ਨਾਲ ਹੀ ਜਿਹੜੇ ਉਸਦੇ ਐਜ਼ ਏ ਨਰਸ ਜਿਹੜੀ ਉਹ ਕਿਤੇ ਕੰਮ ਕਰਦੀ ਹੈ, ਸੋ ਉਸਦੇ ਕੋ ਵਰਕਰਸ ਨੇ ਵੀ ਉਹਨਾਂ ਦੀ ਜਿਹੜੀ ਉਹ ਸ਼ਨਾਖਤ ਕੀਤੀ ਸੀਗੀ। ਸੋ ਹੁਣ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ ਵੀ ਮੋਟਿਵ ਕੀ ਸੀਗਾ, ਅਸਲੀ ਵਿਕਟਮ ਕੀ ਆ, ਕਿੱਦਾਂ ਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਇਹ ਪਰਿਵਾਰ ਜਿਹੜਾ ਆ ਉਹ ਸੰਬੰਧਿਤ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਟਾਂਡਾ ਉੜਮੁੜ ਦੇ ਹਾਰਸੀ ਪਿੰਡ ਨਾਲ ਸੰਬੰਧਿਤ ਜਿਹੜੇ ਆ ਇਹ ਦੱਸੇ ਜਾਂਦੇ ਆ। 8 ਮਹੀਨੇ ਦੀ ਇਹ ਜਿਹੜੀ ਬੱਚੀ ਆ ਉਸਦੇ ਮਾਤਾ ਪਿਤਾ ਤੇ ਨਾਲ ਜਿਹੜਾ ਬੱਚੀ ਦਾ ਜਿਹੜਾ ਹੋਤਾ ਕਹਿ ਸਕਦੇ ਆ ਅਮਨਦੀਪ ਸਿੰਘ, ਉਸ ਨੂੰ ਇਸ ਟਾਈਮ ਲੱਭ ਰਹੇ ਆ। ਪੁਲਿਸ ਵਾਲੇ ਜਿਹੜੇ ਆ ਸ਼ੈਰਿਫ ਵਾਲੇ ਸਾਰੇ ਜਾਣੇ ਸਾਰੇ ਪਰਿਵਾਰ ਵਾਲੇ ਆ ਉਹ ਇਸ ਨੂੰ ਲੱਭ ਰਹੇ ਆ। ਇਸ ਮਾਮਲੇ ਵਿੱਚ ਜਿਹੜੀ ਹੋਰ ਜਾਣਕਾਰੀ ਆ ਉਹ ਕੱਲ ਨੂੰ ਸਵੇਰੇ ਪ੍ਰੈਸ ਕਾਨਫਰੰਸ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਰੱਖੀ ਆ ਸਵੇਰੇ 10 ਵਜੇ। ਸੋ ਜੋ ਦੱਸਣਗੇ ਫਿਰ ਉਦੋਂ ਉਸ ਟਾਈਮ ਦੇ ਉੱਤੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਵੀ ਜਿਹੜਾ ਉਹ ਸ਼ੇਅਰ ਕਰਾਂਗੇ ਵੀ ਕੀ ਹੋਇਆ ਆ। ਪਰ ਇਸ ਮਾਮਲੇ ਵਿੱਚ ਅਪਰਾਧ ਕਰਨ ਵਾਲਾ ਗਵਾਹ ਕਰਤਾ ਹਸੂਸ ਮੈਨੂਅਲ ਸਲਗਾਡੋ ਇਸ ਟਾਈਮ ਇਹੀ ਮੰਨਿਆ ਜਾ ਰਿਹਾ ਵੀ ਇਸੇ ਨੇ ਕੀਤਾ ਆ। ਕੀ ਇਹਦਾ ਕੋਈ ਸਾਥੀ ਸੀਗਾ, ਇਕੱਲੇ ਨੇ ਕੀਤਾ ਆ, ਕਿਵੇਂ ਹੋਇਆ ਆ, ਇਸ ਦੇ ਅਜੇ ਸਵਾਲ ਬਾਕੀ ਨੇ ਤੇ ਅਜੇ ਵੀ ਉਸ ਪਰਿਵਾਰ ਦੇ ਵਾਪਸ ਸੁਰੱਖਿਅਤ ਵਾਪਸ ਆਉਣ ਦੀਆਂ ਅਰਦਾਸਾਂ ਸਾਰੇ ਜਾਣੇ ਕਰ ਰਹੇ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਇਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ। ਪੂਰਾ ਪਰਿਵਾਰ ਆਪਣੇ ਘਰ ਦੇ ਵਿੱਚ ਸੁੱਖੀ ਸੰਤੀ ਵਾਪਸ ਆ ਜਾਵੇ, ਆਪਾਂ ਸਾਰੇ ਜਣੇ ਅਰਦਾਸ ਕਰੀਏ।